ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜ-ਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ। ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਅਸੀਂ ਗੱਲ ਕਰ ਰਹੇ ਹਾਂ ਵਾਰਿਸ ਸ਼ਾਹ ਹੋਰਾਂ ਦੀ, ਉਹਨਾਂ ਟੀਚਿਆਂ ਦੀ ਜਿਨ੍ਹਾਂ ਨੂੰ ਮੁੱਖ ਰੱਖ ਕੇ ਵਾਰਿਸ ਸ਼ਾਹ ਹੋਰੀ ਕਿੱਸਾ ਹੀਰ ਰਾਂਝਾ ਲਿਖਣ ਜਾ ਰਹੇ ਨੇ, ਔਰ ਉਹ ਦੱਸ ਪਾ ਰਹੇ ਨੇ ਕਿ ਉਹ ਇਹ ਕਿੱਸਾ ਕਿਉਂ ਲਿਖ ਰਹੇ ਨੇ। ਇਸ ਪ੍ਰਸੰਗ ਵਿੱਚ, ਇਸ ਸਟੋਰੀ ਵਿੱਚ ਅਸੀਂ ਪਹਿਲੇ ਹੀ 3 ਵਲੌਗ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰ ਚੁੱਕੇ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਯਾਰਾਂ ਨਾਲ ਮਜਾਲਸਾਂ ਵਿੱਚ ਬਹਿ ਕੇ ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ, ਨਾਲ ਅਜਬ ਬਹਾਰ ਦੇ ਸ਼ੇਰ ਕਰਕੇ ਰਾਂਝੇ ਹੀਰ ਦਾ ਮੇਲ ਮਲਾਈਏ ਜੀ। ਤੋ ਸੱਜਣੋ ਤੇ ਮਿੱਤਰੋ, ਵਾਰਿਸ ਸ਼ਾਹ ਹੋਰਾਂ ਨੇ ਇਹਦੇ ਵਿੱਚ ਪਹਿਲੀ ਗੱਲ ਕੀਤੀ ਹੈ ਅਜਬ ਬਹਾਰ ਦੀ। ਔਰ ਤੁਸੀਂ ਬਹਾਰ ਦੇ ਮਾਣੀ ਦੇ ਤੁਸੀਂ ਜਾਣਦੇ ਹੋ, ਇਹ ਫੁੱਲਾਂ ਦੀ ਰੁੱਤ ਹੈ, ਦਰਖਤਾਂ ਦੀ ਫੁੱਟਣ ਦੀ ਰੁੱਤ ਹੈ। ਇਹ ਐਸੀ ਰੁੱਤ ਹੈ ਜਿਹਦੇ ਵਿੱਚ ਬਾਗਾਂ ਦੇ ਉੱਤੇ ਜਵਾਨੀ ਹੁੰਦੀ ਹੈ, ਮਹਿਕ ਰਹੇ ਹੁੰਦੇ ਨੇ, ਲਹਿਕ ਰਹੇ ਹੁੰਦੇ ਨੇ। ਸੋ ਜਿਹੜੀ ਲਹਿਕ ਮਹਿਕ ਹੈ ਹਯਾਤੀ ਦੀ ਲਹਿਕ ਮਹਿਕ ਨੂੰ ਵੀ ਬਹਾਰ ਕਿਹਾ ਜਾਂਦਾ ਹੈ। ਜਦੋਂ ਕੋਈ ਬੰਦਾ, ਕੋਈ ਸਮਾਜ ਖੁਸ਼ਹਾਲ ਹੋਵੇ ਤੇ ਲੋਕ ਆਖਦੇ ਨੇ ਕਿ ਇਹਨਾਂ ਤੇ ਬਹਾਰ ਹੈ। ਸੋ ਬਹਾਰ ਜਿਹੜੀ ਹੈ ਇਹ ਖੁਸ਼ਹਾਲੀ ਦੀ, ਸੁਖਾਲੀ ਦੀ ਇੱਕ ਪ੍ਰਤੀਕ ਹੈ, ਅਲਾਮਤ ਹੈ। ਤੇ ਹੁਣ ਇਹ ਅਸੀਂ ਦੇਖਣਾ ਹੈ ਕਿ ਵਾਰਿਸ ਸ਼ਾਹ ਹੋਰੀ ਇਹਨਾਂ ਨੇ ਜਿਹੜੀ ਗੱਲ ਕੀਤੀ ਇਹਦੇ ਨਾਲ ਅਜਬ ਹੈ। ਅਜਬ ਹੁੰਦਾ ਉਹ ਕਿ ਜਿਹੜੀ ਪਹਿਲੇ ਕਦੀ ਨਾ ਹੋਈ ਹੋਵੇ, ਜਿਹਨੂੰ ਜਿਹੜੀ ਇਨਸਾਨੀ ਅਕਲ ਜਿਹੜੀ ਹੈ ਉਹਦੇ ਵਿੱਚ ਉਹ ਗੱਲ ਪਹਿਲੇ ਨਾ ਆਈ ਹੋਵੇ। ਬੰਦਾ ਇਹ ਸੋਚ ਰਿਹਾ ਹੋਵੇ ਕਿ ਇੰਜ ਨਹੀਂ ਹੋ ਸਕਦਾ, ਲੇਕਿਨ ਉਵੇਂ ਉਹ ਹੋ ਜਾਵੇ। ਸੋ ਉਹਦੇ ਲਈ ਉਹ ਬੜੀ ਅਜਬ ਹੁੰਦੀ ਹੈ। ਅਸੀਂ ਹੁਣ ਤੱਕ ਦੀ ਜਿਹੜੀ ਸਾਇੰਸੀ ਤਰੱਕੀ ਹੈ, ਇਹ ਜਿਉਂ ਵੀ ਇਨਸਾਨੀ ਸਮਾਜ ਦੇ ਵਿੱਚ ਹੋਈ ਹੈ, ਇਨਸਾਨ ਜਿਹੜਾ ਨਾ ਇਹਨੂੰ ਦੇਖ ਕੇ ਦੰਗ ਰਹਿ ਗਿਆ ਹੈ ਔਰ ਉਹ ਸੋਚਦਾ ਰਹਿ ਗਿਆ ਕਿ ਇਹ ਕੀ ਬਣਿਆ ਹੈ। ਸੋ ਪਹਿਲੇ ਪਹਿਲ ਤੇ ਜਦੋਂ ਹਯਾਤੀ ਦੇ ਵਿੱਚ ਨਵੇਂ ਰੰਗ ਆਉਂਦੇ ਨੇ, ਬੰਦਾ ਉਹਨਾਂ ਦੇ ਲਾਗੇ ਨਹੀਂ ਲੱਗਦਾ, ਉਹਨਾਂ ਕੋਲ ਨਾ ਦੂਰ ਭੱਜਦਾ। ਉਹ ਸਮਝਦਾ ਕਿ ਸ਼ਾਇਦ ਇਹ ਇਸ ਜ਼ਮੀਨ ਦੀਆਂ ਸ਼ੈਵਾਂ ਨਹੀਂ ਹੈਗੀਆਂ, ਇਹ ਕੋਈ ਅੰਬਰੋਂ ਉਤਰੀਆਂ ਨੇ ਔਰ ਇਹਨਾਂ ਦਾ ਇਨਸਾਨਾਂ ਦੇ ਨਾਲ ਕੋਈ ਵਾਹ ਵਰਤਨ ਨਹੀਂ ਹੈ। ਲੇਕਿਨ ਇਹਨਾਂ ਦਾ ਇਨਸਾਨਾਂ ਦੇ ਨਾਲ ਹੀ ਵਾਹ ਵਰਤਨ ਹੈਗਾ ਔਰ ਇਹਨਾਂ ਨੂੰ ਬੰਦੇ ਹੀ ਹੋਣ ਦੇ ਜਿਹੜੇ ਨੇ ਉਹ ਲੈ ਕੇ ਆਏ ਨੇ। ਅਸੀਂ ਅਗਰ ਪੂਰੀ ਇਨਸਾਨੀ ਤਾਰੀਖ ਨੂੰ ਦੇਖੀਏ ਤਾਂ ਬੰਦਾ ਜਿਵੇਂ ਅੱਜ ਹਯਾਤੀ ਗੁਜ਼ਾਰ ਰਿਹਾ, ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਇਵੇਂ ਦੀ ਹਯਾਤੀ ਨਹੀਂ ਸੀ ਗੁਜ਼ਾਰਦਾ। ਕਿਤੇ ਹਜ਼ਾਰਾਂ ਦੇ ਵਿੱਚ ਰਹਿੰਦਾ ਸੀ, ਦਰਖਤਾਂ ਦੀਆਂ ਖੂਹਾਂ ਦੇ ਵਿੱਚ ਰਹਿੰਦਾ ਸੀ, ਦਰਖਤਾਂ ਦੇ ਜਿਹੜੀਆਂ ਜੜ ਪੱਤੇ ਜਿਹੜੇ ਨੇ ਉਹ ਖਾ ਕੇ ਗੁਜ਼ਾਰਾ ਕਰਦਾ ਸੀ। ਫਿਰ ਇਹਨੇ ਜਾਨਵਰਾਂ ਨੂੰ ਸ਼ਿਕਾਰ ਕਰਕੇ ਖਾਣਾ ਸ਼ੁਰੂ ਕੀਤਾ। ਇਸ ਤਰ੍ਹਾਂ ਇਹਦੀ ਹਯਾਤੀ ਦਾ ਜਿਹੜਾ ਪੈਂਡਾ ਹੈ ਉਹ ਅੱਗੇ ਵੱਧਦਾ ਗਿਆ। ਲੇਕਿਨ ਜਿਉਂ ਨਵੀਆਂ ਸ਼ੈਵਾਂ ਇਹਦੀ ਹਯਾਤੀ ਦੇ ਵਿੱਚ ਦਾਖਲ ਹੁੰਦੀਆਂ ਰਹੀਆਂ ਨੇ, ਇਹ ਜਿਹੜਾ ਨਾ ਹੈਰਾਨ ਤੇ ਪਰੇਸ਼ਾਨ ਹੋ ਜਾਂਦਾ ਰਿਹਾ। ਸੋ ਵਾਰਿਸ ਸ਼ਾਹ ਦਾ ਜਿਹੜਾ ਵਾਰਾ ਹੈ ਉਹ ਹੈ 1720 ਤੋਂ ਲੈ ਕੇ 1880 ਤੱਕ ਦਾ ਜਿਹੜਾ ਵਾਰਾ ਹੈ, 1780 ਤੱਕ ਦਾ ਜਿਹੜਾ ਵਾਰਾ ਹੈ, ਉਸ ਦੇ ਵਿੱਚ ਵਾਰਿਸ ਸ਼ਾਹ ਹੋਰੀ ਜਿਹੜੇ ਨੇ ਇਹ ਆਪਣੀ ਹਯਾਤੀ ਜਿਹੜੀ ਹੈ ਉਸ ਦਾ ਪੈਂਡਾ ਜਿਹੜਾ ਨਾ ਉਹ ਪੂਰਾ ਕਰ ਰਹੇ ਨੇ ਔਰ ਉਸ ਦੇ ਵਿੱਚ ਹੀ ਹੀਰ ਰਾਂਝਾ ਜਿਹੜਾ ਹੈ ਉਸ ਨੂੰ ਲਿਖ ਰਹੇ ਨੇ। ਉਹ ਕਿਹੜੇ ਐਸੀਆਂ ਸ਼ੈਵਾਂ ਨੇ ਜਿਹੜੀਆਂ ਜਿਨ੍ਹਾਂ ਦੇ ਆਉਣ ਦੇ ਨਾਲ ਜਿਹੜਾ ਹੈ ਹਿੰਦੁਸਤਾਨ ਦੇ ਸਮਾਜ ਦੇ ਅੰਦਰ ਜਿਹੜਾ ਹੈ ਇੱਕ ਅਜਬ ਬਹਾਰ ਜਿਹੜੀ ਹੈ ਉਹ ਆ ਗਈ ਹੈ। ਕਿਆ ਇਹ ਜਿਹੜੀ ਬਹਾਰ ਇਹ ਮਾਦੀ ਹੈ ਜਾਂ ਇਹ ਖਿਆਲਾਂ ਦੇ ਵਿੱਚ ਜਿਹੜਾ ਹੈ ਇਹ ਬਹਾਰ ਜਿਹੜੀ ਹੈ ਉਹ ਆਈ ਹੈ। ਇਸ ਦਾ ਵੀ ਅਸੀਂ ਜਿਹੜਾ ਵੇਰਵਾ ਉਹ ਕਰਾਂਗੇ, ਲੇਕਿਨ ਇਹ ਵੇਰਵਾ ਅਸੀਂ ਕਹਾਣੀ ਪੜ੍ਹਨ ਤੋਂ ਬਗੈਰ ਜਿਹੜਾ ਹੈ ਉਹ ਨਹੀਂ ਕਰ ਸਕਦੇ। ਅਗਰ ਅਸੀਂ ਕਹਾਣੀ ਪੜ੍ਹਨ ਤੋਂ ਬਗੈਰ ਕਰਾਂਗੇ ਤੇ ਐਵੇਂ ਟਾਮਕ ਟੋਈਆਂ ਜਿਹੜੀਆਂ ਨੇ ਉਹ ਮਾਰਾਂਗੇ। ਅਸੀਂ ਤੁਹਾਨੂੰ ਬਹੁਤ ਸਾਰੇ ਉਹ ਹਾਲਾਤ ਦੱਸ ਦਿੱਤੇ ਨੇ ਕਿ ਵਾਰਿਸ ਸ਼ਾਹ ਜਿਸ ਹਾਲਾਤ ਦੇ ਵਿੱਚ ਹੀਰ ਰਾਂਝੇ ਦੇ ਕਿਸੇ ਨੂੰ ਲਿਖ ਰਹੇ ਨੇ। ਲੇਕਿਨ ਅਜੇ ਬਹੁਤ ਸਾਰੇ ਜਿਹੜੇ ਹਾਲਾਤ ਨੇ ਉਹ ਜਿਉਂ ਕਿੱਸਾ ਜਿਹੜਾ ਹੈ ਉਹ ਅੱਗੇ ਵਧੇਗਾ ਉਹਦੇ ਨਾਲ ਅਸੀਂ ਤੁਹਾਡੀ ਸੇਵਾ ਦੇ ਵਿੱਚ ਜਿਹੜਾ ਹੈ ਨਾ ਉਹ ਪੇਸ਼ ਕਰ ਦਾਂਗੇ। ਇੱਥੇ ਸਿਰਫ ਇੰਨੀ ਗੱਲ ਜਿਹੜੀ ਹੈ ਉਹ ਸਮਝ ਲੈਣੀ ਜ਼ਰੂਰੀ ਹੈ ਕਿ ਵਾਰਿਸ ਸ਼ਾਹ ਹੋਰੀ ਅਜਬ ਬਹਾਰ ਦੀ ਗੱਲ ਕਰਦੇ ਪਏ ਨੇ। ਅੱਛਾ, ਹੁਣ ਵਾਰਿਸ ਸ਼ਾਹ ਤੋਂ ਪਹਿਲਾਂ ਬੁੱਲੇ ਸ਼ਾਹ ਜੀ ਦੀ ਜਿਹੜੀ ਲਹਿਰ ਹੈ ਅਸੀਂ ਉਹਦੀ ਗੱਲ ਕੀਤੀ ਸੀ। ਅੱਛਾ, ਹੁਣ ਇਹ ਇਤਫਾਕ ਨਹੀਂ ਹੈ ਜਾਂ ਇਹ ਸੰਜੋਗੀ ਇਸ ਤਰ੍ਹਾਂ ਨਹੀਂ ਹੋ ਗਿਆ ਕਿ ਬੁੱਲੇ ਸ਼ਾਹ ਹੋਰੀ ਵੀ ਆਪਣੇ ਕਲਾਮ ਦੇ ਵਿੱਚ ਜਿਹੜਾ ਨਾ ਉਹ ਬਹਾਰ ਦੀ ਗੱਲ ਕਰਦੇ ਨੇ, ਇਸ਼ਕ ਦੀ ਨਵੀਂ ਬਹਾਰ। ਉਹ ਹੁਣ ਇਸ਼ਕ ਦੀ ਜਿਹੜੀ ਨਾ ਨਵੀਂ ਬਹਾਰ ਦੀ ਗੱਲ ਕਰ ਰਹੇ ਨੇ। ਇਹ ਕੋਈ ਪਹਿਲੀ ਦਫਾ ਵਾਰਿਸ ਸ਼ਾਹ ਨਹੀਂ ਕਰ ਰਿਹਾ, ਬਲਕਿ ਵਾਰਿਸ ਸ਼ਾਹ ਤੋਂ ਪਹਿਲਾਂ ਜਿਹੜੇ ਉਹਦੇ ਸੀਨੀਅਰ ਨੇ, ਬਜ਼ੁਰਗ ਨੇ, ਉਹ ਨੇ ਬਾਬਾ ਬੁੱਲੇ ਸ਼ਾਹ ਜੀ। ਤੇ ਬਾਬਾ ਬੁੱਲੇ ਸ਼ਾਹ ਨੇ ਸਭ ਤੋਂ ਪਹਿਲਾਂ ਇਹ ਬਹਾਰ ਦੀ ਜਿਹੜੀ ਗੱਲ ਹੈ ਉਹ ਛੇੜੀ ਹੈ।
तो वो जी बहार की जी गल है ये दोनों के कलाम के असी जरा ना इनू जांचण की जी है ना और गौलण से गाखण की जी है वो असी अपना जतनवाद जरा वो करांगे। दूजी तुक दे विच वारिस शाह होरी कहंदे ने कि यारां नाल मजालसां विच बह के मज़ा हीर दे इश्क दा पाईए जी। हुण वारिस शाह होरां ने मज़े की गल कीती है, चस की गल कीती है, स्वाद की गल कीती है। अच्छा, साडे इत्थे आम करके बोलिया जाता है साधुआं नूं की स्वादां दे नाल, और ये कहा जाता कि जिहड़े सूफी लोग हुंदे ने, जिहड़े दरवेश लोग हुंदे ने, उन्हां दा दुनियादारी दे नाल जिहड़ा ना कोई तलक नहीं हुंदा, यानी उन्हां दा स्वाद दे नाल, चस दे नाल, स्वाद दे नाल कोई लैना देना नहीं हुंदा। पर वारिस शाह होरां दा ते लैना देना है। वो तो बांह खड़ी करके गल कर रहे हैं कि जड़ा है यारां नाल मजालसां विच बह के मज़ा हीर दे इश्क दा पाईए जी। सो वारिस शाह होरी मज़े के हामी ने, मज़े के पाखी ने, वो मज़े के खिलाफ नहीं है। और जड़ा मज़ा है ये हयाती दे विच ये अगर ना होवे तो हयाती जड़ी एक बोझ लगन लग पैंदी है। सो मज़े के नाल जड़ी हयाती है वो अगे वधदी है। और असी जड़ी गल करने आम लुकाई की जी गल कर रहे हैं, आम लुकाई दी लोड़ां दी जी गल कर रहे हैं, वो असी इसे वास्ते कर रहे हैं कि जी जिंदगी जी है और जिंदगी का जोड़ा स्वाद है, जिंदगी का जोड़ा चस है कि बंदे नूं ये पता लगे कि वो दुनिया के उत्ते आया, मौजूद है और समाज च रह रहा और उसकी कोई जिंदगी है, उसकी कोई होंद है, तो वो बगैर मज़े तो नहीं हो सकती, ये मुमकिन नहीं है। सो वारिस शाह होरी जो मज़े की गल कर रहे हैं तो असी उत्ते देखिया कि वो गल जी है वो लुकाई नूं सुनाना चाह रहे हैं। ये जी गल है उन्होंने लुकाई दे नाल करनी है। हुण लुकाई नाल जदों तुसीं गल करदे हो तो मतलब हुंदा कि तुसीं लुकाई नूं इहदे लई कायल करना है, लुकाई नूं इहदे लई राज़ी करना है, लुकाई नूं इहदे हक विच करना है। जो भी तुहाडी विचारधारा हैगी है वो तुसीं अपनी दलीलां दे नाल, अपने जिहड़ा ढंग है गल करन दा उस ढंग दे नाल लुकाई नूं राज़ी करदे हो उस विचारधारा दे नाल सहमत होण लई। तो वारिस शाह होरी जिहड़ी ने उन्होंने ऐलान करता कि वो ते उहदे यार जिहड़े ने वो मज़े दे जिहड़ा हामी ने और वो जिंदगी दे विच जिहड़ा है, हयाती दे विच जिहड़ा है वो मज़ा चाहते हैं। इत्थों एक गल भी नितर के सामने आ जाती है कि वारिस शाह होरां ने अपने आप नूं उस ढाणी दे विचों बाहर कढ़ दिता है जिहड़ी जिस ढाणी दे बारे कहा जाता कि इन्हां दा दुनियादारी दे नाल जिहड़ा है कोई लागा देगा नहीं है, बल्कि दुनियादारी दे नाल सारे का सारा उन्हां दा लागा देगा। जो असी कहानी पढ़ांगे उस कहानी दे विच गल जिहड़ी है भली भांत जिहड़ी है वो नितर के जिहड़ी है वो सामने आएगी। लेकिन वारिस शाह ने इनू डिकलेयर करता है और ये डिकलेयर करना वारिस शाह लिए बड़ा जरूरी सी, क्योंकि शायरी एक ऐसी चीज़ होंदी है जिहदे और शायर जिस वेले कोई सूझवान समाज दे विच अपनी एक अथॉरिटी बना लैंदा है, लोग उसका हवाला देना जिहड़ा शुरू कर दिंदे ने और उन्होंने अपनी जिहड़ी गल है उन्होंने मनवाण लई जो हवाले के तौर से पेश करते हैं तो फिर हर विचारधारा वाला ये कोशिश करता है कि वो उसनों अपनी विचारधारा के मुताबिक ढालण की जी है ना कोशिश करे, जड़ा साचा उसने बनाया ना उन्होंने जड़ा ना फिट कर लवे। तो वारिस शाह के उसके यार जड़े ने वो चंगी तरह इस गल के जानू ने कि लोग जड़े ने गल्लां नूं किवें जड़ा बिगाड़ते हैं और गल्लां नूं किवें टैंपर करते हैं और अपने पक्ष दे विच उसनूं जड़ा है किवें वरतदे हैं। सो वारिस शाह ने बिल्कुल सीधे अखरां दे विच जड़ा है एक तो अजब बहार की गल की, दूजी उन्होंने मज़े की गल की। सो मज़ा जड़ा है ये सवाल जड़ा है ना अपनी जगह से खड़ा है, क्या जड़ा मज़ा है ये परेशानी दे विच या इंसान के उत्ते अगर लोड़ां दा जड़ा बोझ है वो होवे तो क्या वो जड़ा मज़ा है वो मान सकता है। तुसीं एक संगत दे विच बैठे हो, तुहाडा जिहड़ा ज़हन है वो संगत दे विच नहीं लग रहा, क्यों नहीं लग रहा? इसलिए कि तुसीं बिजली का बिल देना है, तुसीं बालां की फीस देनी है, तुसीं जिहड़ा ना दवाई लैनी है, तुहाडे ज़हन दे विच सारियां जिहड़ियां ने शैवां घुमदियां पईयां ने और जिथे तुसीं बैठे हो उत्थे तुसीं हो के भी ते नहीं है, क्योंकि तुहाडा जिहड़ा ज़हन है वो जिहड़ियां तुहाडीयां लोड़ां ने जिन्हां दे नाल तुहानूं इस संगत तो जाण तो बाद वाह पैना उस तुहाडे ज़हन दे विच जिहड़ा ना उन्होंने एक खलबली जिहड़ी है वो मचाई हुई है और तुहाडा जिहड़ा ध्यान, लिहाजा तुहाडा संगत दे विच जिहड़ा चस है, स्वाद है, मज़ा है वो तुसीं मान नहीं सकदे।
ਸੋ ਮਜ਼ੇ ਤੇ ਚੱਸ ਲਈ ਇਹ ਬੜਾ ਜ਼ਰੂਰੀ ਹੈ ਕਿ ਇਨਸਾਨ ਜਿਹੜਾ ਹੈ ਜ਼ਿਹਨੀ ਤੌਰ ਤੇ ਆਪਣੀਆਂ ਮੁੱਢਲੀਆਂ ਲੋੜਾਂ ਜਿਹੜੀਆਂ ਨੇ ਉਹਦੀ ਪੂਰਤੀ ਜਿਹੜੀ ਹੈ ਉਹਦੇ ਮੁੱਢਲੀਆਂ ਲੋੜਾਂ ਜਿਹੜੀਆਂ ਨੇ ਉਹਦੇ ਤੋਂ ਮੁਕਤ ਹੋਵੇ। ਉਹਦੇ ਤੇ ਇਹ ਬੋਝ ਨਾ ਹੋਵੇ ਕਿ ਸ਼ਾਮ ਨੂੰ ਕੀ ਹੋਏਗਾ, ਸਵੇਰੇ ਰੋਟੀ ਜਿਹੜੀ ਨਾ ਕਿੱਥੋਂ ਲੱਭੇਗੀ, ਬਾਲਾਂ ਦੀ ਫੀਸ ਕਿੱਥੋਂ ਆਏਗੀ, ਮੈਂ 8-8 ਘੰਟੇ 10-10 ਘੰਟੇ ਕੰਮ ਵੀ ਕਰਨਾ ਵਾ, 12 ਘੰਟੇ ਕੰਮ ਵੀ ਕਰਨਾ ਵਾ, ਪਰ ਫਿਰ ਵੀ ਮੇਰੀਆਂ ਜਿਹੜੀਆਂ ਨੇ ਮੁੱਢਲੀਆਂ ਲੋੜਾਂ ਜਿਹੜੀਆਂ ਨੇ ਉਹ ਪੂਰੀਆਂ ਨਹੀਂ ਹੋ ਰਹੀਆਂ। ਸੋ ਇਹ 12 ਘੰਟੇ ਕੰਮ ਕਰਕੇ ਇਹਦਾ ਮਤਲਬ ਹੈਗਾ ਕਿ ਇਨਸਾਨਾਂ ਨੇ ਜਿਹੜਾ ਇਨਸਾਨ ਦੀ ਮਿਹਨਤ ਲਈ ਜਿਹੜਾ ਵੇਲਾ ਮਿਥਿਆ 8 ਘੰਟੇ ਦਾ, ਉਹ 60 ਘੰਟੇ ਤੋਂ ਵੱਧ ਅਗਰ ਇਨਸਾਨ ਮਿਹਨਤ ਕਰੇਗਾ ਤੇ ਉਹਦੀ ਸਿਹਤ ਤੇ ਜਿਹੜਾ ਨਾ ਬੁਰਾ ਅਸਰ ਪਏਗਾ। ਜਿਸ ਵੇਲੇ ਉਹਦੀ ਸਿਹਤ ਤੇ ਬੁਰਾ ਅਸਰ ਪਏਗਾ ਤੇ ਉਹਦੇ ਦਿਮਾਗ ਦੇ ਉੱਤੇ ਵੀ ਜਿਹੜਾ ਹੈ ਉਹ ਬੁਰਾ ਅਸਰ ਪਏਗਾ। ਸੋ ਉਹ ਬੰਦਾ ਇਸ ਹਾਲਤ ਦੇ ਵਿੱਚ ਮਜ਼ਾ ਤੇ ਚੱਸ ਜਿਹੜਾ ਹੈ ਨਾ ਉਹ ਨਹੀਂ ਲੈ ਸਕਦਾ। ਮਜ਼ਾ ਤੇ ਚੱਸ ਲੈਣ ਲਈ ਇਹ ਬੜਾ ਜ਼ਰੂਰੀ ਹੈ ਕਿ ਉਸ ਨੂੰ ਪਰੇਸ਼ਾਨੀਆਂ ਤੋਂ ਔਰ ਜਿਹੜੇ ਨਾ ਮੁਕਤੀ ਮਿਲੇ। ਘੱਟ ਤੋਂ ਘੱਟ ਜਿਹੜੀਆਂ ਉਹਦੀਆਂ ਮੁੱਢਲੀਆਂ ਲੋੜਾਂ ਨੇ ਨਾ ਉਸ ਤੋਂ ਉਸ ਨੂੰ ਜਿਹੜੀ ਹੈ ਨਾ ਉਹ ਮੁਕਤੀ ਜਿਹੜੀ ਹੈ ਨਾ ਉਹ ਮਿਲੇ। ਆਮ ਜਿਹੜੇ ਇਨਸਾਨ ਨੇ ਉਹ ਕੋਈ ਐਸ਼ੋ ਇਸ਼ਰਤ ਨਹੀਂ ਚਾਹੁੰਦੇ, ਔਰ ਉਹਨਾਂ ਦਾ ਸਿਰਫ ਜਿਹੜੀਆਂ ਮੁੱਢਲੀਆਂ ਲੋੜਾਂ ਨੇ ਉਹਦਾ ਪੂਰਾ ਹੋ ਜਾਣਾ ਹੀ ਉਹਨਾਂ ਲਈ ਇੱਕ ਚੱਸ ਤੇ ਜਿਹੜਾ ਨਾ ਸਵਾਦ ਵਾਲੀ ਜਿਹੜੀ ਗੱਲ ਹੈ। ਲੇਕਿਨ ਜਿਹੜੀ ਸਾਡੀ ਸਮਾਜ ਦੀ ਵੰਡ ਹੈ ਉਹ ਵੰਡ ਜਿਹੜੀ ਹੈ ਉਹ ਇਸ ਬਣਦੀ ਹੈ ਤਬਕਾਤੀ ਹੈ, ਯਾਨੀ ਕਿ ਇਹਦੇ ਵਿੱਚ ਤਬਕੇ ਨੇ। ਇੱਕ ਉਹ ਤਬਕਾ ਹੈ ਜਿਹੜਾ ਪੈਦਾਵਾਰੀ ਵਸੀਲਿਆਂ ਦੇ ਉੱਤੇ ਕਾਬਜ਼ ਹੈ, ਯਾਨੀ ਪੈਦਾਵਾਰੀ ਵਸੀਲੇ ਜਿਹੜੇ ਨੇ ਜਿਹਦੀ ਮੱਲ ਦੇ ਵਿੱਚ ਨੇ, ਤੇ ਦੂਜੇ ਉਹ ਲੋਕ ਨੇ ਜਿਹੜੇ ਉਹਨਾਂ ਵਸੀਲਿਆਂ ਦੇ ਉੱਤੇ ਜਿਹੜਾ ਜਾ ਕੇ ਮਿਹਨਤ ਕਰਦੇ ਨੇ, ਔਰ ਮਿਹਨਤ ਕਰਕੇ ਉਹ ਚੀਜ਼ ਨੂੰ ਜਿਹੜਾ ਹੈ ਉਹ ਇਸ ਯੋਗ ਬਣਾ ਦਿੰਦੇ ਨੇ ਕਿ ਉਹਦੀ ਕੋਈ ਕੀਮਤ ਲੱਗ ਜਾਂਦੀ ਹੈ, ਉਹਦਾ ਕੋਈ ਮੁੱਲ ਲੱਗ ਜਾਂਦਾ। ਔਰ ਉਹ ਜਿਹੜਾ ਮੁੱਲ ਹੈ, ਉਹ ਜਿਹੜੀ ਕੀਮਤ ਹੈ, ਉਹ ਵਿਚਾਰੇ ਮਿਹਨਤ ਕਰਨ ਵਾਲੇ ਨੂੰ ਨਹੀਂ ਮਿਲਦੀ। ਉਹਨੂੰ ਸਿਰਫ ਇੰਨਾ ਹੀ ਮਿਲਦਾ ਕਿ ਬਸ ਉਹਦੀਆਂ ਜਿਹੜੀਆਂ ਸਾਹਾਂ ਨੇ ਉਹ ਚੱਲਦੀਆਂ ਰਹਿਣ ਔਰ ਕੱਲ ਨੂੰ ਉਹ ਕੰਮ ਤੇ ਆਣ ਜੋਗਾ ਰਹਿ ਜਾਵੇ, ਤਾਂ ਕਿ ਉਹ ਜਿਹੜਾ ਪੈਦਾਵਾਰੀ ਵਸੀਲੇ ਤੇ ਕਾਬਜ਼ ਲੋਕ ਨੇ ਉਹਨਾਂ ਲਈ ਹੋਰ ਮਿਹਨਤ ਜਿਹੜੀ ਹੈ ਉਹ ਕਰਨ ਜੋਗਾ ਜਿਹੜਾ ਉਹ ਹੋ ਜਾਵੇ। ਬਾਕੀ ਉਹ ਜ਼ਿੰਦਗੀ ਕੀ ਹੈ, ਜ਼ਿੰਦਗੀ ਦਾ ਮਜ਼ਾ ਕੀ ਹੈ, ਇਹ ਦੁਨੀਆ ਜਿਹੜੀ ਹੈ ਕਿੰਨੀ ਰੰਗ ਬਿਰੰਗੀ ਹੈ, ਔਰ ਇਹ ਜਿਹੜੀ ਦੁਨੀਆ ਦੇ ਵਿੱਚ ਸੋਚਣ ਲਈ, ਸਮਝਣ ਲਈ, ਅੱਗੇ ਵਧਣ ਲਈ ਕੀ ਕੁਝ ਪਿਆ ਹੋਇਆ ਹੈ, ਇਹਦੇ ਤੋਂ ਉਹ ਵਿਚਾਰਾ ਜਿਹੜਾ ਹੈ ਉਹ ਅਣਜਾਣ ਹੁੰਦਾ ਹੈ। ਉਹਨੂੰ ਕੋਈ ਪਤਾ ਨਹੀਂ ਹੁੰਦਾ ਉਹਦੇ ਆਲੇ ਦੁਆਲੇ ਜਿਹੜਾ ਹੈ ਉਹ ਕੀ ਹੋ ਰਿਹਾ ਹੈ। ਸੋ ਉਹ ਵਿਚਾਰਾ ਆਪਣੀ ਲੋੜਾਂ ਜਿਹੜੀਆਂ ਨੇ ਉਹਨੂੰ ਪੂਰਾ ਕਰਨ ਦੇ ਵਿੱਚ ਦਿਨ ਰਾਤ ਜਿਹੜਾ ਹੈ ਉਹ ਮਿਹਨਤ ਕਰਨ ਦੇ ਵਿੱਚ ਜਿਹੜਾ ਨਾ ਉਹ ਜੁਟਿਆ ਹੁੰਦਾ ਹੈ। ਸੋ ਇੱਥੋਂ ਸਾਨੂੰ ਜਿਹੜਾ ਨਾ ਇਹ ਗੱਲ ਜਿਹੜੀ ਹੈ ਨਾ ਚੰਗੀ ਤਰ੍ਹਾਂ ਜਿਹੜੀ ਨਾ ਪਤਾ ਲੱਗ ਜਾਂਦੀ ਕਿ ਵਾਰਿਸ ਸ਼ਾਹ ਜਿਸ ਵੇਲੇ ਇਹ ਗੱਲ ਕਰ ਰਿਹਾ ਹੈ ਤੇ ਉਹ ਆਪਣੀ ਜ਼ਾਤ ਵਾਸਤੇ ਗੱਲ ਨਹੀਂ ਕਰ ਰਿਹਾ। ਵਾਰਿਸ ਸ਼ਾਹ ਜਿਹੜੀ ਗੱਲ ਹੈ ਉਹ ਲੁਕਾਈ ਲਈ ਕਰ ਰਿਹਾ ਹੈ, ਕਿਉਂਕਿ ਉੱਤੇ ਜਿਹੜੇ ਇਸ਼ਾਰੇ ਅਸੀਂ ਜਿਨ੍ਹਾਂ ਦੀ ਅਸੀਂ ਗੱਲਬਾਤ ਕਰ ਚੁੱਕੇ ਹਾਂ ਕਿ ਉਹ ਨਵੀਂ ਗੱਲ ਲਿਖਣ ਜਾ ਰਹੇ ਨੇ, ਨਵੀਂ ਵਿਚਾਰਧਾਰਾ ਜਿਹੜੀ ਹੈ ਉਸ ਦੀ ਗੱਲ ਕਰਨ ਜਾ ਰਹੇ ਨੇ, ਔਰ ਇੱਕ ਐਸੇ ਢੰਗ ਦੇ ਨਾਲ ਕਰਨ ਜਾ ਰਹੇ ਨੇ ਜਿਸ ਢੰਗ ਦੇ ਨਾਲ ਉਹ ਗੱਲ ਜਿਹੜੀ ਹੈ ਲੁਕਾਈ ਦੇ ਵਿੱਚ ਜਿਹੜੀ ਹੈ ਉਹ ਜੜ ਫੜ ਲਵੇ, ਉਹ ਚੱਲ ਪਵੇ। ਤੋ ਉਹ ਜਿਹੜੀ ਗੱਲ ਹੈ ਜਿਹੜੀ ਲੁਕਾਈ ਨੂੰ ਸੁਣਾਣੀ ਹੈ ਉਹਦਾ ਤਾਲੁਕ ਵੀ ਲੁਕਾਈ ਦੇ ਨਾਲ ਹੈ। ਸੋ ਜਿਹੜੀ ਮਜ਼ੇ ਦੀ ਗੱਲ ਹੋ ਰਹੀ ਹੈ ਇਹ ਵੀ ਲੁਕਾਈ ਦੇ ਮਜ਼ੇ ਦੀ ਗੱਲ ਹੋ ਰਹੀ ਹੈ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਵਾਰਿਸ ਸ਼ਾਹ ਦੇ ਵੇਲੇ 'ਚ ਜਿਹੜਾ ਸਾਧਨ ਹੈ ਕਮਾਈ ਦਾ ਔਰ ਪੈਦਾਵਾਰ ਦਾ, ਉਹ ਵੱਡਾ ਸਾਧਨ ਜਿਹੜਾ ਉਹ ਜ਼ਮੀਨ ਹੈ, ਯਾਨੀ ਕਿ ਵਾਈ ਬੀਜੀ ਦਾ ਜਿਹੜਾ ਨਾ ਉਹ ਵਾਰਾ ਹੈ। ਜ਼ਮੀਨ ਜਿਹੜੀ ਹੈ ਉਹ ਜੋ ਕੁਝ ਪੈਦਾ ਕਰਦੀ ਹੈ ਉਹਦੇ ਨਾਲ ਹੀ ਜਿਹੜੇ ਨੇ ਉਹ ਰਾਜ ਪਾਠ ਵੀ ਚੱਲਦਾ ਪਿਆ ਹੈ, ਉਹਦੇ ਨਾਲ ਜਿਹੜੇ ਲੋਕ ਨੇ ਉਹ ਪਲਦੇ ਪਏ ਨੇ, ਉਹਦੇ ਨਾਲ ਹੀ ਜਿਹੜੀ ਕੁੱਲ ਖਲਕ ਜਿਹੜੀ ਹੈ ਨਾ ਉਹ ਪਲਦੀ ਪਈ ਹੈ। ਲੇਕਿਨ ਉਹਦੇ ਵਿੱਚ ਅਸੀਂ ਇਹ ਵੇਖਦੇ ਹਾਂ ਕਿ ਕੁਝ ਜੀ ਤੇ ਐਸੇ ਨੇ ਜਿਹੜੇ ਸੋਨੇ ਦੇ ਵਿੱਚ ਖੇਡ ਰਹੇ ਨੇ, ਜਿਨ੍ਹਾਂ ਦੀ ਤੁਲਨਾ ਜਿਹੜੀ ਹੈ ਸੋਨੇ ਦੇ ਵਿੱਚ ਹੋ ਰਹੀ ਹੈ। ਲੇਕਿਨ ਕੁਝ ਲੋਕ ਐਸੇ ਨੇ ਜਿਨ੍ਹਾਂ ਨੂੰ ਦੋ ਵੇਲੇ ਦਾ ਚੱਜ ਦਾ ਖਾਣ ਨੂੰ ਵੀ ਨਹੀਂ ਮਿਲਦਾ, ਡੰਗ ਦਾ ਉਹਨਾਂ ਨੂੰ ਢਿੱਡ ਭਰ ਕੇ ਖਾਣ ਨੂੰ ਜਿਹੜਾ ਹੈ ਉਹ ਨਹੀਂ ਮਿਲਦਾ। ਉਹ ਵਾਰਿਸ ਸ਼ਾਹ ਦੇ ਵੇਲੇ 'ਚ ਜਿਹੜਾ ਹੈ ਉਹ ਹਾਲਤ ਇਹ ਹੋਈ ਪਈ ਹੈ। ਜਿਹੜੇ ਕਿਸਾਨ ਨੇ, ਜਿਹੜੇ ਕਿ ਜ਼ਮੀਨ ਵਾਹੁੰਦੇ ਨੇ, ਉਹਨਾਂ ਦੀ ਹਾਲਤ ਜਿਹੜੀ ਹੈ ਉਹ ਬਹੁਤ ਪਤਲੀ ਹੈ। ਅਸੀਂ ਬੁੱਲੇ ਸ਼ਾਹ ਦੇ ਕਲਾਮ ਦੇ ਵਿੱਚ ਵੀ ਜਾ ਕੇ ਦੇਖਿਆ ਤੇ ਉਹਨਾਂ ਦੀ ਕਾਫੀ ਹੈ, ਨੀ ਮੈਂ ਕੁਸੁੰਬੜਾ ਚੁਣ ਚੁਣ ਹਾਰੀ, ਇਸ ਕੁਸੁੰਬੇ ਦਾ ਹਾਕਮ ਕਰੜਾ ਜ਼ਾਲਮ ਹੈ ਪਟਵਾਰੀ। ਤੋ ਇਸ ਕੁਸੁੰਬੇ ਦੇ 4 ਮੁਕੱਦਮ ਮਲਬਾ ਮੰਗਦੇ ਭਾਰੀ। ਸੋ ਇਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਦੱਸ ਪਾ ਰਹੀਆਂ ਨੇ ਕਿ ਉਸ ਵੇਲੇ ਜਿਹੜਾ ਲੋਕ ਚੁਗ ਰਹੇ ਨੇ, ਜਿਹੜਾ ਕੁਸੁੰਬੜਾ ਜਿਹੜਾ ਹੈ ਉਹ ਚੁਗਣ ਵਾਲੇ ਜਿਹੜੇ ਨੇ ਉਹਨਾਂ ਦੀ ਕੀ ਹਾਲਤ ਹੈ। ਕੁਸੁੰਬੜਾ ਚੁਣਨ ਦੇ ਉੱਤੇ ਵੀ ਜਿਹੜਾ ਹੈ ਸਰਕਾਰ ਨੇ ਟੈਕਸ ਲਾਇਆ ਹੋਇਆ ਹੈ।
ਤੋ ਇੱਥੋਂ ਇਹ ਮਤਲਬ ਲਾ ਲਓ ਕਿ ਜਿਹੜੀ ਸਰਕਾਰ ਹੈ ਉਹਦੀਆਂ ਆਪਣੀਆਂ ਲੋੜਾਂ ਜਿਹੜੀਆਂ ਨੇ ਕਿੰਨੀਆਂ ਕੁ ਵੱਧ ਗਈਆਂ ਨੇ। ਇਸ ਹੱਦ ਤੱਕ ਵੱਧ ਗਈਆਂ ਨੇ ਕਿ ਉਹ ਸੁੰਬੜਾ ਜਿਹੜਾ ਹੈ ਉਹ ਚੁਗਣ ਵਾਲੀਆਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਨਾ ਉਹਨਾਂ ਨੇ ਟੈਕਸ ਲਾਤਾ ਹੈ, ਔਰ ਕੋਈ 22 ਕਿਸਮ ਦੇ ਟੈਕਸ ਜਿਹੜੇ ਨੇ ਉਸ ਵੇਲੇ ਲੁਕਾਈ ਦੇ ਉੱਤੇ ਜਿਹੜੇ ਨੇ ਉਹ ਲੱਗੇ ਹੋਏ ਸਨ। ਯਾਨੀ ਕਿ ਲੁਕਾਈ ਜਿਹੜੀ ਨਾ ਪੂਰੀ ਤਰ੍ਹਾਂ ਜਿਹੜੀ ਸੀ ਨਾ ਪਿੰਜੀ ਹੋਈ ਸੀ, ਔਰ ਉਹਨਾਂ ਦਾ ਜਿਹੜਾ ਸਾਹ ਹੈ ਉਹ ਔਖਾ ਜਿਹੜਾ ਹੈ ਉਹ ਸੌਖਾ ਸਾਹ ਉਹਨਾਂ ਦਾ ਨਹੀਂ ਸੀ ਨਿਕਲ ਰਿਹਾ, ਹਰ ਸਾਹ ਉਹਨਾਂ ਦਾ ਜਿਹੜਾ ਹੈ ਉਹ ਔਖਾ ਜਾ ਰਿਹਾ ਸੀ। ਸੋ ਇਹ ਜਿਹੜੇ ਲੋਕ ਵਾਰਿਸ ਸ਼ਾਹ ਤੇ ਉਹਦੇ ਜਿਹੜੇ ਯਾਰ ਨੇ, ਇਹ ਦਰਦੀ ਲੋਕ ਨੇ, ਇਹ ਇਨਸਾਨ ਪਰਸਤ ਲੋਕ ਨੇ। ਇਹਨਾਂ ਨੂੰ ਵੇਖ ਕੇ, ਲੋਕਾਂ ਦੀ ਮਾੜੀ ਹਾਲਤ ਵੇਖ ਕੇ ਇਹਨਾਂ ਨੂੰ ਬੜਾ ਦੁੱਖ ਹੁੰਦਾ ਹੈ। ਸੋ ਆਪਣੇ ਦੁੱਖ ਦਾ ਜਿਹੜਾ ਵਖਾਲਾ ਹੈ ਉਹ ਹੁਣ ਚੂੰਕਿ ਉਹਨਾਂ ਕੋਲ ਕਾਨੀ ਹੈ, ਔਰ ਉਹ ਕਾਨੀ ਦੇ ਰਾਹੀਂ ਜਿਹੜਾ ਹੈ ਆਪਣੀ ਗੱਲ ਜਿਹੜੀ ਹੈ ਉਹ ਕਰਦੇ ਨੇ, ਔਰ ਉਹਨਾਂ ਨੂੰ ਗੱਲ ਕਰਨ ਦਾ ਜਿਹੜਾ ਹੈ ਉਹ ਚੱਜ ਵੀ ਹੈ। ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜੇ ਆਮ ਲੋਕ ਹੁੰਦੇ ਨੇ ਉਹ, ਔਰ ਜਿਹੜੇ ਅਮੂਮਨ ਪੜ੍ਹੇ ਲਿਖੇ ਲੋਕ ਹੁੰਦੇ ਨੇ, ਉਹ ਉਹਨਾਂ ਦੇ ਦਰਦੀ ਨਹੀਂ ਹੁੰਦੇ, ਉਹਨਾਂ ਲਈ ਗੱਲ ਕਰਨ ਲਈ ਹੁੰਦੇ। ਹਰ ਬੰਦੇ ਦੀ ਇਹ ਭੱਜ ਦੌੜ ਹੁੰਦੀ ਹੈ ਕਿ ਉਹ ਭੱਜ ਕੇ ਜਿਹੜਾ ਹੈ ਦਰਬਾਰ ਦੇ ਵਿੱਚ ਜਾਏ ਤੇ ਜਿਹੜਾ ਇਨਾਮ ਕਰਾਮ ਜਿਹੜਾ ਨਾ ਉਹ ਪਾਏ। ਇਸ ਵਾਸਤੇ ਉਹ ਜਿਹੜੀ ਦਰਬਾਰ ਦੀਆਂ ਜਿਹੜੀਆਂ ਰੀਤਾਂ ਨੇ ਉਹਨਾਂ ਨੂੰ ਜਿਹੜਾ ਨਾ ਅਪਣਾਉਂਦਾ ਹੈ। ਔਰ ਜਿਹੜੇ ਵਾਰਿਸ ਸ਼ਾਹ, ਬੁੱਲੇ ਸ਼ਾਹ ਜੈਸੇ ਜਿਹੜੇ ਲੋਕ ਨੇ, ਉਹਨਾਂ ਨੂੰ ਉਹ ਤੇ ਦਰਬਾਰ ਦੇ ਵੈਰੀ ਨੇ, ਔਰ ਉਹ ਦਰਬਾਰ ਦੀਆਂ ਜਿਹੜੀਆਂ ਰੀਤਾਂ ਨੇ ਉਹਨਾਂ ਨੂੰ ਅਪਣਾ ਨਹੀਂ ਸਕਦੇ। ਸੋ ਇਸ ਲਈ ਉਹ ਵਕਾਲਤ ਕਰਦੇ ਨੇ ਲੁਕਾਈ ਦੀ। ਸੋ ਲੁਕਾਈ ਦੀ ਜਿਹੜੀ ਵਕਾਲਤ ਹੈ ਉਹਦਾ ਸਭ ਤੋਂ ਵੱਡਾ ਜਿਹੜਾ ਸਬੂਤ ਹੈ ਉਹ ਹੈ ਕਿ ਵਾਰਿਸ ਸ਼ਾਹ, ਬੁੱਲੇ ਸ਼ਾਹ, ਇਹ ਜਿਹੜੇ ਲੋਕ ਨੇ ਇਹ ਅਰਬੀ ਫਾਰਸੀ ਦੇ ਵੱਡੇ ਆਲਮ ਨੇ, ਲੇਕਿਨ ਉਹਨਾਂ ਨੇ ਸਾਧਨ ਜਿਹੜਾ ਹੈ ਆਪਣਾ ਲੋਕਾਂ ਦੇ ਨਾਲ ਗੱਲ ਕਰਨ ਦਾ ਉਹ ਅਰਬੀ ਫਾਰਸੀ ਨਹੀਂ ਬਣਾਇਆ। ਕਿਉਂਕਿ ਅਰਬੀ ਫਾਰਸੀ ਦੀ ਗੱਲ ਕਰਨ ਦਾ ਮਤਲਬ ਹੈ ਕਿ ਤੁਸੀਂ ਲੋਕਾਂ ਦੇ ਨਾਲ ਨਹੀਂ ਗੱਲ ਕਰ ਰਹੇ। ਅਰਬੀ ਫਾਰਸੀ ਦਾ ਮਤਲਬ ਹੈਗਾ ਕਿ ਤੁਸੀਂ ਹੁਕਮਰਾਨਾਂ ਦੇ ਨਾਲ ਗੱਲ ਕਰ ਰਹੇ ਹੋ, ਔਰ ਹੁਕਮਰਾਨਾਂ ਦੇ ਨਾਲ ਤੁਸੀਂ ਗੱਲ ਕੀ ਕਰਨੀ ਹੈ। ਜੇ ਤੁਸੀਂ ਇਨਾਮ ਕਰਾਮ ਲੈਣਾ ਤੇ ਤੁਸੀਂ ਤੇ ਨਾ ਜਿਹੜੀ ਨਾ ਇਨਸਾਫੀ ਉਹਦੇ ਖਿਲਾਫ ਤੁਸੀਂ ਬੋਲ ਹੀ ਨਹੀਂ ਸਕਦੇ। ਤਾਂ ਇਹਦਾ ਮਤਲਬ ਹੈਗਾ ਕਿ ਤੁਸੀਂ ਉਹਨਾਂ ਦੀਆਂ ਤਾਰੀਫਾਂ ਕਰਨੀਆਂ ਨੇ, ਤੁਸੀਂ ਉਹਨਾਂ ਦੀਆਂ ਜਿਹੜੀਆਂ ਨੇ ਉਹ ਤਾਰੀਫਾਂ ਹੀ ਲਿਖਣੀਆਂ ਨੇ, ਔਰ ਉਹਨਾਂ ਦੀਆਂ ਮਦਾਂ ਲਿਖਣੀਆਂ ਨੇ ਤੁਸੀਂ, ਔਰ ਉਹਨਾਂ ਦੇ ਜਿਹੜੇ ਜੋ ਵੀ ਤੁਸੀਂ ਉਹਨਾਂ ਦੇ ਪੱਖ ਦੇ ਵਿੱਚ ਲਿਖ ਸਕਦੇ ਹੋ ਉਹ ਤੁਸੀਂ ਲਿਖਣਾ। ਉਹਨਾਂ ਦੇ ਤੁਸੀਂ ਜੇ ਉਹ ਮਰ ਜਾਣ ਤੇ ਤੁਸੀਂ ਉਹਨਾਂ ਦੇ ਮਰਸੀਏ ਲਿਖਣੇ ਨੇ। ਤੋ ਇਹ ਲੇਕਿਨ ਜਿਹੜੇ ਲੋਕ ਲੁਕਾਈ ਦੇ ਲੋਕ ਨੇ ਉਹ ਭਾਵੇਂ ਜਿੰਨੇ ਮਰਜ਼ੀ ਆਲਮ ਦੇ ਗਿਆਨੀ ਹੋਣ, ਉਹ ਇੱਕ ਐਸਾ ਸਾਧਨ ਵਰਤਦੇ ਨੇ ਜਿਹਦਾ ਲੋਕਾਂ ਦੇ ਨਾਲ ਤਲਕ ਹੋਵੇ। ਸੋ ਬੋਲੀ ਜਿਹੜੀ ਹੈ ਇਹ ਇੱਕ ਸਾਧਨ ਹੈ ਲੋਕਾਂ ਦੇ ਨਾਲ ਗੱਲ ਕਰਨ ਦਾ, ਸੋ ਆਪਣੀ ਵਿਚਾਰ ਜਿਹੜੇ ਨੇ ਉਹ ਸਾਂਝੇ ਕਰਨ ਦਾ, ਲੋਕਾਂ ਦੇ ਨਾਲ ਬਹਿਣ ਖਲੋਣ ਦਾ, ਲੋਕਾਂ ਦੇ ਕੋਲੋਂ ਸਿੱਖਣ ਦਾ, ਔਰ ਲੋਕਾਂ ਨੂੰ ਸਿਖਾਉਣ ਦਾ। ਜਿਹੜੀ ਉਹਦੇ ਵਿੱਚ ਜਿਹੜੀ ਬੋਲੀ ਹੈ ਉਹਦਾ ਇੱਕ ਜਿਹੜਾ ਨਾ ਭਰਵਾਂ ਕਿਰਦਾਰ ਜਿਹੜਾ ਨਾ ਉਹ ਹੁੰਦਾ ਹੈ। ਸੋ ਉਹ ਬੋਲੀ ਜਿਹੜਾ ਵੀ ਬੰਦਾ ਜਿਹੜਾ ਉਹ ਇਸਤੇਮਾਲ ਕਰਦਾ ਹੈ ਲੁਕਾਈ ਦੀ ਬੋਲੀ। ਸੋ ਲੁਕਾਈ ਦੀ ਜਿਹੜੀ ਬੋਲੀ ਹੈ ਵਾਰਿਸ ਸ਼ਾਹ ਦੇ ਵੇਲੇ ਦੇ ਵਿੱਚ ਪੰਜਾਬ ਵਿੱਚ ਉਹ ਪੰਜਾਬੀ ਹੈ। ਸੋ ਵਾਰਿਸ ਸ਼ਾਹ ਇਹ ਪੰਜਾਬੀ ਦੀ ਹੀ ਵਰਤੋਂ ਕਰਦੇ ਨੇ, ਉਹ ਅਰਬੀ ਫਾਰਸੀ ਦੀ ਜਿਹੜੀ ਹੈ ਉਹ ਬੋਲੀ ਦੀ ਵਰਤੋਂ ਨਹੀਂ ਕਰਦੇ। ਸੋ ਇੱਥੋਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਜਿਹੜਾ ਉਹ ਜੋ ਵੀ ਲਿਖਣ ਜਾ ਰਹੇ ਨੇ ਉਹ ਲੁਕਾਈ ਦੇ ਭਲੇ ਲਈ ਜਿਹੜਾ ਨਾ ਲਿਖਣ ਜਾ ਰਹੇ ਨੇ। ਸੋ ਸੱਜਣੋ ਤੇ ਮਿੱਤਰੋ, ਅਸੀਂ ਇਹ ਗੱਲ ਵੇਰਵੇ ਦੇ ਨਾਲ ਇਸ ਵਾਸਤੇ ਕੀਤੀ ਹੈ ਕਿ ਜਿਸ ਵੇਲੇ ਅਸੀਂ ਕਹਾਣੀ ਦੇ ਵੱਲ ਵਧਾਂਗੇ ਤੇ ਤੁਹਾਨੂੰ ਜਿਹੜਾ ਨਾ ਇਹਦਾ ਪਿਛੋਕੜ ਜਿਹੜਾ ਨਾ ਉਹ ਪਤਾ ਹੋਣਾ ਚਾਹੀਦਾ। ਔਰ ਇਹ ਪਿਛੋਕੜ ਜਿਹੜਾ ਹੈ ਇਹ ਅਸੀਂ ਕੋਈ ਕੋਲੋਂ ਨਹੀਂ ਬਣਾਇਆ ਹੈਗਾ, ਅਸੀਂ ਕੋਈ ਉਹਨਾਂ ਸ਼ੇਰਾਂ ਦੀ ਆਪਣੇ ਕੋਲੋਂ ਕੋਈ ਜਿਹੜਾ ਨਾ ਉਸ ਦੀ ਵਿਆਖਿਆ ਨਹੀਂ ਕੀਤੀ, ਬਲਕਿ ਜਿਹੜਾ ਵਾਰਿਸ ਸ਼ਾਹ ਹੋਰਾਂ ਨੇ ਬਿਆਨ ਕੀਤਾ ਹੈ ਕਿੱਸਾ ਲਿਖਣ ਤੋਂ ਪਹਿਲਾਂ ਅਸੀਂ ਉਸ ਦੀ ਗੱਲ ਕੀਤੀ ਹੈ, ਔਰ ਉਹਨੂੰ ਵੇਰਵੇ ਦੇ ਨਾਲ ਇਸ ਲਈ ਬਿਆਨ ਕੀਤਾ ਹੈ ਤਾਂ ਕਿ ਅਸੀਂ ਜਿਹੜੀ ਕਹਾਣੀ ਹੈ ਉਹਨੂੰ ਸਮਝਣ ਜੋਗੇ ਹੋ ਜਾਈਏ। ਔਰ ਉਸ ਕਹਾਣੀ ਦੇ ਵਿੱਚ ਜਿਹੜੇ ਇਸ਼ਾਰੇ ਸਾਨੂੰ ਜਿਹੜਾ ਉਹਨਾਂ ਦਾ ਭੇਤ ਹੈ, ਜਿਹੜੀ ਉਹਨਾਂ ਦੀ ਰਮਜ਼ ਹੈ, ਉਹ ਸਾਨੂੰ ਤਾਂ ਹੀ ਲੱਭ ਸਕਦੀ ਹੈ ਜੇ ਅਸੀਂ ਉਹਨਾਂ ਦੇ ਇਹ ਜਿਹੜੇ ਟੀਚੇ ਨੇ ਜਿਹੜੇ ਉਹਨਾਂ ਨੇ ਪੌਂਦ ਵਿੱਚ ਬਿਆਨ ਕੀਤੇ ਨੇ ਇਹ ਸਾਡੇ ਜ਼ਿਹਨ ਦੇ ਵਿੱਚ ਰਹਿਣਗੇ। ਲਿਹਾਜ਼ਾ ਮੈਨੂੰ ਆਸ ਹੈ ਕਿ ਤੁਸੀਂ ਜਿਸ ਵੇਲੇ ਵੀ ਇਸ ਕਿਸੇ ਨੂੰ ਪੜ੍ਹੋਗੇ ਤੇ ਇਹ ਜਿਹੜੇ ਵਾਰਿਸ ਸ਼ਾਹ ਹੋਰਾਂ ਨੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਆਪਣੇ ਟੀਚੇ, ਆਪਣੀਆਂ ਗੱਲਾਂ ਜਿਹੜੀਆਂ ਨੇ ਸਾਂਝੀ ਕੀਤੀਆਂ ਨੇ, ਇਹ ਤੁਹਾਡੇ ਜ਼ਿਹਨ ਦੇ ਵਿੱਚ ਰਹਿਣਗੀਆਂ। ਜੇ ਇਹ ਜ਼ਿਹਨ ਦੇ ਵਿੱਚ ਰਹਿਣਗੀਆਂ ਤਾਂ ਫਿਰ ਹੀ ਤੁਸੀਂ ਇਸ ਕਿੱਸੇ ਨੂੰ ਜਿਹੜਾ ਹੈ ਸਮਝ ਸਕੋਗੇ ਕਿ ਇਹ ਕਿੱਸਾ ਨਵਾਂ ਕਿਸ ਤਰ੍ਹਾਂ ਹੈ, ਔਰ ਇਹਦੇ ਵਿੱਚ ਜਿਹੜਾ ਹੈ ਮਜ਼ਾ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਹੈ। ਔਰ ਦੂਜੀ ਗੱਲ ਇਹ ਕਿ ਅਜਬ ਬਹਾਰ ਜਿਹੜੀ ਹੈ ਉਹ ਕਿਸ ਤਰ੍ਹਾਂ ਹੈ। ਸੋ ਬਹਾਰ ਜਿਹੜੀ ਹੈ ਉਹ ਸੁਲੇਖ ਦੇ ਵਿੱਚ ਇੱਕ ਐਸੀ ਰਮਜ਼ ਹੈ
ਕਿ ਜਿਹੜੀ ਕਿ ਗੱਲ ਕਰਦੀ ਹੈ ਕਿ ਹੁਣ ਦੁਨੀਆ ਜਿਹੜੀ ਹੈ ਉਹ ਪੁਰਾਣੇ ਵਸੇਬ ਦੀ ਨਹੀਂ ਰਹੀ। ਸਾਧਨ ਜਿਹੜੇ ਨੇ ਪੈਦਾਵਾਰ ਦੇ ਉਹ ਬਦਲ ਗਏ ਨੇ, ਔਰ ਪੈਦਾਵਾਰ ਦੇ ਜਿਸ ਵੇਲੇ ਸਾਧਨ ਬਦਲਦੇ ਨੇ, ਪੈਦਾਵਾਰ ਦੇ ਜਦੋਂ ਆਲਾਤ ਬਦਲਦੇ ਨੇ, ਪੈਦਾਵਾਰ ਦੇ ਜਦੋਂ ਹਥਿਆਰ ਬਦਲਦੇ ਨੇ, ਤੇ ਫਿਰ ਬੰਦੇ ਦੇ ਖਿਆਲ ਵੀ ਬਦਲਦੇ ਨੇ, ਫਿਰ ਬੰਦੇ ਦੀ ਰਹਿਤਲ ਵੀ ਬਦਲਦੀ ਹੈ। तो जिस वेले बंदे की रहतल बदलती है, बंदे के ख्याल बदलते हैं, तो फिर इन्हां ख्यालों का जो टकराव है वो पुराने ख्यालों के नाल हुंदा है। समाज जिहड़ा है वो एक होर पैदावारी अमल दे विच जिहड़ा ना चल रहा हुंदा है, लेकिन उहदे विचों ही एक नवां पैदावारी अमल जिहड़ा ना वो पैदा हो जाता है। वो मिसाल वजों कि एक वेला जिहड़ा है इंसानां ते वो गुलामदारी समाज दा रहा है कि बंदा जिहड़ा सी ना वो हत्थीं काम करदा सी, और इस काम करन लई जिहड़े ताकतवर लोग सन उन्होंने गुलाम जिहड़े ने वो पैदा किए हुए सन, और वो जिन्ने जो कोई ज़्यादा गुलाम होंदे सन उन्ना ही उहदा ज़्यादा टौर हुंदा सी। तो यानी कि बंदे का जिहड़ा जिसम है, बंदे की जिहड़ी देह है, यह दूसरे के वस विच हुंदी सी, उहनूं जिवें चाहुंदा सी उवें वरतदा सी। लिहाजा इंसान का जिहड़ा समाज की जिहड़ी रहतल है गुलामदारी की, वो इहदे उत्ते ही उसरी। ਉਹਦੇ ਵਿੱਚ ਜਿਹੜਾ ਹੁਣ ਗੁਲਾਮ ਹੈ ਉਹ ਆਪਣੇ ਮਾਲਕ ਨੂੰ ਆਕਾ ਕਹਿੰਦਾ ਹੈ, ਠੀਕ ਹੈ, ਔਰ ਆਕਾ ਜਿਹੜਾ ਹੈ ਉਹ ਆਪਣੇ ਗੁਲਾਮ ਨੂੰ ਬੰਦਾ ਕਹਿੰਦਾ ਹੈ। ਬੰਦੇ ਦਾ ਜਿਹੜਾ ਮਨ ਹੈ ਉਹ ਗੁਲਾਮ ਹੈ। ਸੋ ਬੰਦਾ ਇਹ ਮੇਰਾ ਬੰਦਾ ਹੈ, ਇਹਦਾ ਮਤਲਬ ਹੈ ਕਿ ਇਹ ਮੇਰਾ ਗੁਲਾਮ ਹੈ। ਸੋ ਇਹ ਜਿਹੜਾ ਆਕਾ ਲਫ਼ਜ਼ ਹੈ ਇਹ ਮਾਲਕ ਲਈ ਆਇਆ ਹੈ, ਜਿਹਦੇ ਵਸ ਵਿੱਚ ਮੇਰੀ ਜਿਹੜੀ ਹੈ ਨਾ ਦੇਹ ਹੈ, ਜਿਹਦੀ ਮਰਜ਼ੀ ਦੇ ਨਾਲ ਜਿਹੜਾ ਹੈ ਨਾ ਮੈਂ ਜਿਹੜਾ ਨਾ ਉਹ ਚੱਲਣਾ ਹੈ। ਸੋ ਬੰਦੇ ਦੇ ਜਿਹੜੇ ਵਿਚਾਰ ਨੇ ਉਹ ਵੀ ਗੁਲਾਮਦਾਰੀ समाज ਦੇ ਵਿੱਚੋਂ ਉਹਦੇ ਵਿੱਚੋਂ ਹੀ ਨਿਕਲਣਗੇ, ਔਰ ਉਹਦੇ ਵਿੱਚ ਗੁਲਾਮੀ ਜਿਹੜੀ ਹੈ ਉਹਦੇ ਉੱਤੇ ਫਖਰ ਕੀਤਾ ਜਾਂਦਾ ਹੈ, ਔਰ ਦੱਸਿਆ ਜਾਂਦਾ ਕਿ ਫਲਾਂ ਜਿਹੜਾ ਮਾਲਕ ਹੈ ਉਹਦੀ ਗੁਲਾਮੀ ਜਿਹੜੀ ਹੈ ਨਾ ਮੈਨੂੰ ਬੜੀ ਕਬੂਲ ਹੈ। ਅੱਜ ਵੀ ਤੁਸੀਂ ਬਹੁਤ ਸਾਰੇ ਜਿਹੜੇ ਨਾਰੇ ਨੇ ਉਹ ਸੁਣੋਗੇ ਮੁਖਤਲਿਫ ਢਾਣੀਆਂ ਦੇ ਵੱਲੋਂ ਜਿਹੜਾ ਹੈ ਕਿ ਅਸੀਂ ਫਲਾਂ ਦੀ ਗੁਲਾਮੀ ਜਿਹੜੀ ਹੈ ਉਹ ਸਾਨੂੰ ਕਬੂਲ ਹੈ, ਫਲਾਂ ਦੀ ਗੁਲਾਮੀ ਦੇ ਉੱਤੇ ਜਿਹੜਾ ਨਾ ਸਾਨੂੰ ਜਿਹੜਾ ਨਾ ਉਹ ਨਾਜ਼ ਹੈ। ਹਾਲਾਂਕਿ ਉਹ ਗੁਲਾਮੀ ਜਿਹੜੀ ਹੈ ਉਹ ਆਪਣੀ ਹੋਂਦ ਦੇ ਵਿੱਚ ਗੈਰ ਇਨਸਾਨੀ ਹੈ, ਉਹ ਚਾਹੇ ਕਿਸੇ ਵੀ ਬਣਦੀ ਹੋਵੇ, ਉਹ ਹੈ ਹੀ ਗੈਰ ਇਨਸਾਨੀ ਹੈ। ਉਹਦੇ ਵਿੱਚ ਅਗਲੇ ਬੰਦੇ ਦੀ ਜਿਹੜੀ ਹੋਂਦ ਹੈ ਉਹਦਾ ਬਿਲਕੁਲ ਕਤਲ ਕਰ ਦਿੱਤਾ ਜਾਂਦਾ ਹੈ, ਬੰਦੇ ਦੀ ਆਪਣੀ ਬਿਲਕੁਲ ਹੋਂਦ ਜਿਹੜੀ ਨਾ ਖਤਮ ਹੋ ਜਾਂਦੀ। ਇਸੇ ਤਰ੍ਹਾਂ ਫਿਰ ਸਮਾਜ ਜਿਹੜਾ ਨਾ ਉਹ ਇੱਕ ਅੰਗੜਾਈ ਲੈਂਦਾ ਤੇ ਉਹ ਜਿਹੜਾ ਹੈ ਉਹ ਜ਼ਮੀਂਦਾਰੀ ਬਾਰੇ ਦੇ ਵਿੱਚ ਜਿਹੜਾ ਨਾ ਉਹ ਦਾਖਲ ਹੋ ਜਾਂਦਾ, ਕਿਉਂਕਿ ਹੁਣ ਜਿਹੜਾ ਨਾ ਹੱਲ ਜਿਹੜਾ ਨਾ ਉਹ ਵਜੂਦ ਵਿੱਚ ਆ ਗਿਆ ਹੈ। ਜ਼ਮੀਨ ਜਿਹੜੀ ਹੈ ਉਹਨੂੰ ਅਸੀਂ ਹੱਲ ਦੀ ਮਦਦ ਦੇ ਨਾਲ ਜਿਹੜਾ ਨਾ ਉਹ ਵਾਹਣਾ ਸ਼ੁਰੂ ਕਰ ਦਿੰਦੇ ਹਾਂ। ਜਾਗੀਰਦਾਰੀ ਜਿਹੜੀ ਹੈ ਉਹ ਹੋਂਦ ਵਿੱਚ ਆਉਂਦੀ ਹੈ। ਹੁਣ ਗੁਲਾਮਾਂ ਦੇ ਉੱਤੇ ਕਬਜ਼ੇ ਦੀ ਬਜਾਏ ਜ਼ਮੀਨਾਂ ਦੇ ਉੱਤੇ ਕਬਜ਼ੇ ਜਿਹੜੇ ਨੇ ਉਹ ਸ਼ੁਰੂ ਹੋ ਗਏ ਨੇ। ਹੁਣ ਉਹ ਔਰ ਉਹ ਜਿਹੜਾ ਉਹਨੂੰ ਵਾਹਣ ਵਾਲਾ ਉਹਨੂੰ ਮਜ਼ਾਰਾ ਕਹਿੰਦੇ ਨੇ। ਹੁਣ ਮਜ਼ਾਰੇ ਦਾ ਤੇ ਜਾਗੀਰਦਾਰ ਯਾਨੀ ਕਿ ਜਿਹਦੀ ਜੋ ਜਾਗੀਰ ਹੈ ਉਹਦੇ ਦਰਮਿਆਨ ਇੱਕ ਜਿਹੜਾ ਨਾ ਤਲਕ ਜਿਹੜਾ ਨਾ ਉਹ ਬਣਦਾ ਹੈ। ਤੋ ਮਜ਼ਾਰੇ ਜਿਹੜੇ ਨੇ ਉਹ ਮਿਹਨਤ ਕਰਦੇ ਨੇ, ਜਾਗੀਰਦਾਰ ਜਿਹੜਾ ਹੈ ਨਾ ਉਹ ਬਹਿ ਕੇ ਖਾਂਦਾ ਹੈ। ਇਸੇ ਤਰ੍ਹਾਂ ਫਿਰ ਇੱਕ ਜਿਹੜਾ ਵਾਰਾ ਹੈ ਉਹ ਸਰਮਾਇਆਦਾਰੀ ਦਾ ਵਾਰਾ ਆਉਂਦਾ ਹੈ, ਜਿਹਦੇ ਵਿੱਚ ਮਸ਼ੀਨਾਂ ਜਿਹੜੀਆਂ ਨੇ ਉਹ ਇਜਾਦ ਹੋ ਜਾਂਦੀਆਂ ਨੇ, ਔਰ ਉਹ ਮਸ਼ੀਨਾਂ ਜਿਹੜੀਆਂ ਨੇ ਉਹ ਕਿਸੇ ਇੱਕ ਜਗ੍ਹਾ ਤੇ ਜਿੱਥੇ ਲੱਗਦੀਆਂ ਨੇ ਉਹਨੂੰ ਕਾਰਖਾਨਾ ਕਹਿੰਦੇ ਨੇ। ਉੱਥੇ ਜਿਹੜੇ ਲੋਕ ਨੇ ਉਹ ਮੁਲਾਜ਼ਮ ਭਰਤੀ ਕੀਤੇ ਜਾਂਦੇ ਨੇ, ਔਰ ਉਹਨਾਂ ਮੁਲਾਜ਼ਮਾਂ ਲਈ ਇਹ ਪਾਬੰਦੀ ਨਹੀਂ ਹੁੰਦੀ ਕਿ ਉਹ ਸਾਰੀ ਜ਼ਿੰਦਗੀ ਲਈ ਉੱਥੇ ਜਿਹੜਾ ਨਾ ਉਹ ਰਹਿਣਗੇ। ਉਹਨਾਂ ਦੀ ਮਰਜ਼ੀ ਹੈ, ਜਦੋਂ ਮਰਜ਼ੀ ਉਹ ਜਿਹੜੀ ਹੈ ਨਾ ਉਹ ਨੌਕਰੀ ਛੱਡ ਸਕਦੇ ਨੇ। ਉੱਥੇ ਜਿਹੜੀ ਮੁਲਾਜ਼ਮਤ ਹੈ ਉਹਨੂੰ ਉਹ ਵੀ ਮਾਲਕ ਦੀ ਮਰਜ਼ੀ ਨਾਲ ਮਿਲਣੀ ਹੈ। ਉਹਦੀ ਜਿਹੜੀ ਤਨਖਾਹ ਹੈ, ਉਜਰਤ ਹੈ, ਉਹ ਵੀ ਮਾਲਕ ਨੇ ਤੈਅ ਕਰਨੀ ਹੈ। ਜੇ ਮਜ਼ਦੂਰ ਨੂੰ ਵਾਰਾ ਖਾਂਦੀ ਹੈ ਤੇ ਉਹ ਕਰ ਲਵੇ, ਜੇ ਨਹੀਂ ਵਾਰਾ ਖਾਂਦੀ ਤੇ ਉਹ ਆਪਣੀ ਰਾਹ ਲਵੇ। ਸੋ ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬੰਦੇ ਦਾ ਜਿਸਮ ਜਿਹੜਾ ਹੈ ਉਹ ਆਜ਼ਾਦ ਹੋ ਗਿਆ ਹੈ, ਲੇਕਿਨ ਉਹਦੀਆਂ ਜਿਹੜੀਆਂ ਲੋੜਾਂ ਉਹ ਇਸਤਿਸਾਲ ਜਿਹੜਾ ਨਾ ਉਹ ਪਹਿਲੇ ਨਾਲੋਂ ਜ਼ਿਆਦਾ ਵੱਧ ਗਿਆ ਹੈ। ਹੁਣ ਜਿਹੜਾ ਨਾ ਫੈਕਟਰੀ ਦਾ ਮਾਲਕ ਉਹ ਜ਼ਿੰਮੇਦਾਰ ਨਹੀਂ ਹੈਗਾ ਕਿ ਤੁਹਾਨੂੰ ਜਿਹੜਾ ਹੈ ਉਹ ਰੋਟੀ ਜਿਹੜਾ ਨਾ ਉਹ ਦਿੰਦਾ ਫਿਰੇ। ਗੁਲਾਮਦਾਰੀ ਸਮਾਜ ਦੇ ਵਿੱਚ ਜਿਹੜਾ ਆਕਾ ਹੈ ਨਾ ਉਹ ਤੁਹਾਨੂੰ ਰੋਟੀ ਦੇਗਾ, ਕਿਉਂਕਿ ਤੁਸੀਂ ਜ਼ਿੰਦਾ ਰਹੋਗੇ ਤੇ ਉਹਦੇ ਲਈ ਕੰਮ ਕਰੋਗੇ। ਤੇ ਸਰਮਾਇਆਦਾਰੀ ਦੇ ਵਿੱਚ ਸਰਮਾਇਆਦਾਰ ਨੂੰ ਤੁਹਾਡੀ ਲੋੜ ਨਹੀਂ ਹੈਗੀ। ਬੇਸ਼ੁਮਾਰ ਮਜ਼ਦੂਰ ਜਿਹੜੇ ਨੇ ਉਹ ਵਿਹਲੇ ਬੈਠੇ ਨੇ, ਲਿਹਾਜ਼ਾ ਉਹ ਜੋ ਉਜਰਤ ਉਹ ਦੇ ਰਿਹਾ ਉਹਦੇ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕੰਮ ਕਰਨ ਲਈ ਤਿਆਰ ਨੇ। ਸੋ ਉਹਦੇ ਨਾਲ ਜਿਹੜਾ ਹੈ ਉਹ ਫਿਰ ਜਿਹੜਾ ਤੁਹਾਡੀ ਰਹਿਤਲ ਜਿਹੜੀ ਹੈ ਉਹ ਵੀ ਬਦਲ ਰਹੀ ਹੈ, ਔਰ ਤੁਹਾਡੇ ਵਿਚਾਰ ਨੇ ਉਹ ਵੀ ਬਦਲਦੇ ਪਏ ਨੇ। ਸੋ ਸਮਾਜ ਜਿਹੜਾ ਨਾ ਉਹ ਵੀ ਬਦਲਦਾ ਹੈ। ਸੋ ਸਾਰੀਆਂ ਸ਼ੈਵਾਂ ਦੇ ਵਿੱਚ ਤਬਦੀਲੀ ਆਉਂਦੀ ਹੈ। ਲੇਕਿਨ ਹੁੰਦਾ ਹੈ ਵੇ ਕਿ ਜਿਸ ਵੇਲੇ ਗੁਲਾਮਦਾਰੀ ਸਮਾਜ ਚੋਂ ਜਾਗੀਰਦਾਰੀ ਸਮਾਜ ਦੇ ਵਿੱਚ ਸਮਾਜ ਦਾਖਲ ਹੁੰਦਾ ਹੈ ਤੇ ਗੁਲਾਮਦਾਰੀ ਸਮਾਜ ਦੇ ਜਿਹੜੇ ਹਾਮੀ ਨੇ ਔਰ ਜਿਹੜੇ ਜਾਗੀਰਦਾਰੀ ਸਮਾਜ ਦੇ ਹਾਮੀ ਨੇ ਉਹਨਾਂ ਦੇ ਵਿਚਕਾਰ ਲੜਾਈ ਹੁੰਦੀ ਹੈ।
ਲੋਕ ਜਿਹੜੇ ਨੇ ਉਹ ਜਾਗੀਰਦਾਰੀ ਸਮਾਜ ਨੂੰ ਅੱਗੇ ਲੈ ਜਾਣਾ ਚਾਹੁੰਦੇ ਨੇ ਔਰ ਉਹਦੀ ਜਿਹੜੀ ਹੈ ਆਪਣਾ ਪ੍ਰਧਾਨਗੀ ਚਾਹੁੰਦੇ ਨੇ ਔਰ ਉਹ ਜਿਹੜੇ ਨੇ ਉਹ ਉਹਨਾਂ ਨੂੰ ਕਹਿੰਦੇ ਨੇ ਸਟੇਟਸ ਕੋ ਦੇ ਲੋਕ, ਯਾਨੀ ਕਿ ਜੋ ਹੈ ਇਹ ਵੀ ਠੀਕ ਹੈ, ਉਹਦੇ ਵਿੱਚ ਜਿਹੜਾ ਨਾ ਉਹ ਸਮਾਜ ਨੂੰ ਜਿਹੜਾ ਨਾ ਰੱਖਣਾ ਚਾਹੁੰਦੇ ਨੇ। ਤੇ ਇਸੇ ਤਰ੍ਹਾਂ ਹੀ ਇਹ ਜਿਹੜੀ ਵਾਰਿਸ ਸ਼ਾਹ ਹੋਰਾਂ ਨੇ ਜਿਹੜੀ ਨਵੇਂ ਦੀ ਗੱਲ ਕੀਤੀ, ਤਾਂ ਨਵੇਂ ਤੋਂ ਅਸੀਂ ਇਹ ਕਹਾਂਗੇ ਕਿ ਜਿਹੜੇ ਲੋਕ ਨਵੇਂ ਪੈਦਾਵਾਰੀ ਵਸੀਲਿਆਂ ਦੇ ਨਾਲ ਜੁੜ ਜਾਂਦੇ ਨੇ ਔਰ ਉਹ ਨਵੀਂ ਰਹਿਤਲ ਦੀ ਗੱਲ ਕਰ ਰਹੇ ਹੁੰਦੇ ਨੇ, ਨਵੇਂ ਵਿਚਾਰਾਂ ਦੀ ਗੱਲ ਕਰ ਰਹੇ ਹੁੰਦੇ ਨੇ, ਸੋ ਲਿਹਾਜ਼ਾ ਉਹ ਸਮਾਜ ਦੀ ਕਾਇਆ ਪਲਟ ਕਰਨਾ ਚਾਹੁੰਦੇ ਨੇ, ਯਾਨੀ ਕਿ ਇੱਕ ਮੁਕੰਮਲ ਉਥਾਲ ਜਿਹੜਾ ਹੈ ਉਹਦੇ ਵਿੱਚ ਜਿਹੜਾ ਨਾ ਉਹ ਲਿਆਉਣਾ ਚਾਹੁੰਦੇ ਨੇ। ਸੋ ਇਸ ਵੰਨ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਜਿਹੜਾ ਹੈ ਉਹ ਵਧੋਤਰੀ ਚਾਹਤ ਕਿਹਾ ਜਾਂਦਾ ਹੈ, ਤਰੱਕੀ ਪਸੰਦ ਕਿਹਾ ਜਾਂਦਾ ਹੈ, ਅਗਾ ਵਧੂ ਸੋਚ ਵਾਲੇ ਜਿਹੜੇ ਲੋਕ ਨੇ ਉਹ ਕਿਹਾ ਜਾਂਦਾ ਹੈ। ਤੋ ਇਹ ਸਾਰੀ ਜਿਹੜੀ ਲੜਾਈ ਹੈ ਇਹ ਅਗਾ ਵਧੂ ਸੋਚ ਔਰ ਜਿਹੜੀ ਪਿਛਾ ਜਾਊ ਜਿਹੜੀ ਸੋਚ ਹੈ ਉਹਦੇ ਵਿਚਕਾਰ ਇੱਕ ਜਿਹੜੀ ਹੈ ਨਾ ਲੜਾਈ ਹੈ। ਇਹ ਲੜਾਈ ਕਿਵੇਂ ਹੁੰਦੀ ਹੈ, ਇਹਨਾਂ ਦੇ ਵਿੱਚ ਯੁੱਧ ਕਿਵੇਂ ਪੈਂਦਾ ਹੈ, ਇਹ ਅਸੀਂ ਅੱਗੇ ਜਾ ਕੇ ਕਹਾਣੀ ਦੇ ਵਿੱਚ ਦੇਖਾਂਗੇ ਕਿ ਕਿੱਥੇ ਕਿੱਥੇ ਜਿਹੜਾ ਹੈ ਇਹ ਸਾਰੇ ਜਿਹੜੇ ਮਸਲੇ ਨੇ ਇਹ ਆਉਂਦੇ ਨੇ। ਫਿਰ ਅਸੀਂ ਵੇਰਵੇ ਦੇ ਨਾਲ ਉਹਦੇ ਉੱਤੇ ਅਸੀਂ ਗੱਲ ਕਰਾਂਗੇ। ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਇਸ ਬਹਿਸ ਦੇ ਵਿੱਚ ਹਿੱਸਾ ਲਵੋ, ਆਪਣੇ ਸਵਾਲ ਰੱਖੋ। ਅਸੀਂ ਜਿਹੜੀ ਗੱਲ ਕਰ ਰਹੇ ਹਾਂ ਇਹ ਕੋਈ ਛੇਕਣ ਲਈ ਗੱਲ ਨਹੀਂ ਹੈ ਔਰ ਇਸ ਦੇ ਨਾਲ ਨਾਲ ਤੁਹਾਨੂੰ ਇਹ ਬੇਨਤੀ ਹੈ ਕਿ ਜਾਗ ਪੰਜਾਬੀ ਚੈਨਲ ਤੁਹਾਡਾ ਆਪਣਾ ਹੈ, ਇਹਨੇ ਤੁਹਾਡੀ ਹੀ ਸਹਾਇਤਾ ਦੇ ਨਾਲ, ਤੁਹਾਡੀ ਹੀ ਮਦਦ ਦੇ ਨਾਲ ਜਿਹੜਾ ਹੈ ਉਹ ਅੱਗੇ ਚੱਲਣਾ ਹੈ। ਸੋ ਲਿਹਾਜ਼ਾ ਤੁਸੀਂ ਇਸ ਸਿਲਸਿਲੇ ਦੇ ਵਿੱਚ ਸਾਡੀ ਸਹਾਇਤਾ ਕਰੋ, ਮਦਦ ਕਰੋ। ਸਾਡਾ ਨੰਬਰ ਤੇ ਈਮੇਲ ਜਿਹੜਾ ਹੈ ਉਹ ਸਕਰੀਨ ਦੇ ਉੱਤੇ ਜਿਹੜਾ ਨਾ ਚੱਲ ਰਿਹਾ ਹੈ, ਇਸ ਦੇ ਰਾਹੀਂ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਮੈਨੂੰ ਆਸ ਹੈ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋਗੇ, ਇਸ ਨੂੰ ਅੱਗੇ ਤੋਰੋਗੇ, ਨਾ ਸਿਰਫ ਸਬਸਕ੍ਰਾਈਬ ਕਰੋਗੇ ਬਲਕਿ ਜਿਹੜਾ ਘੰਟੀ ਦਾ ਬਟਨ ਹੈ ਉਹ ਵੀ ਵਜਾਓਗੇ। ਇਸ ਲਈ ਅਸੀਂ ਤੁਹਾਡੇ ਜਿਹੜਾ ਉਹ ਭਲੇ ਵਾਹ ਰਵਾਂਗੇ। ਤੇ ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲ ਇਜਾਜ਼ਤ ਚਾਹੁੰਦਾ। ਕੁਲ ਦਾ ਭਲਾ ਤੇ ਕੁਲ ਦੀ ਖੈਰ।